ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਈਰਾਨ ਦੇ ਵਿੱਚ ਜਿਹੜਾ ਮਿਲਟਰੀ ਐਕਸ਼ਨ ਆ ਉਹ 2-3 ਵੀਕ ਦੇ ਵਿੱਚ ਖਤਮ ਹੋ ਜਾਊਗਾ। ਇਹਦੇ ਸੰਬੰਧ ਦੇ ਵਿੱਚ ਕੱਲ ਉਹ ਇੱਕ ਸ਼ਾਮ ਨੂੰ ਜਿਹੜਾ 9 ਵਜੇ ਦੇ ਕਰੀਬ ਈਸਟਰਨ ਸਟੈਂਡਰਡ ਟਾਈਮ ਤੇ ਆਪਣਾ ਐਡਰੈਸ ਵੀ ਕਰਨਗੇ ਨੇਸ਼ਨ ਨੂੰ ਕਿ ਕੀ ਕਰਨ ਜਾ ਰਹੇ ਹੈਗੇ ਆ। ਇਸ ਟਾਈਮ ਦੇ ਉੱਤੇ ਨੈਸ਼ਨਲ ਐਵਰੇਜ ਗੈਸ ਜਿਹੜੀ ਆ $4 ਪਰ ਗੈਲਨ ਆ, ਪਰ ਕੈਲੀਫੋਰਨੀਆ ਦੇ ਵਿੱਚ $5.5 ਦੇ ਕਰੀਬ ਐਵਰੇਜ ਆਪਾਂ ਕਹਿ ਸਕਦੇ ਹੈਗੇ ਆ। ਡੀਜ਼ਲ ਜਿਹੜਾ ਆ ਉਹ $7 ਦੇ ਲਾਗੇ ਛਾਗੇ ਪਹੁੰਚ ਚੁੱਕਾ ਹੈਗਾ ਆ। ਟਰੰਪ ਉਹਨਾਂ ਨੇ ਇਸ ਵਾਰੀ ਇਹ ਜ਼ਰੂਰ ਕਿਹਾ ਵੀ ਹੁਣ ਸਾਨੂੰ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹਦਾ ਕੋਈ ਫਿਕਰ ਨਹੀਂ ਹੈ। ਅਸੀਂ ਉਹਦੇ ਤੇ ਡੀਲ ਬਣਾਏ ਤੋਂ ਬਿਨਾਂ ਵੀ ਈਰਾਨ ਨੂੰ ਛੱਡ ਸਕਦੇ ਹੈਗੇ ਆ। ਜੇ ਫਰਾਂਸ ਜਾਂ ਹੋਰ ਮੁਲਕਾਂ ਨੇ ਉੱਥੋਂ ਤੇਲ ਲੈ ਕੇ ਜਾਣਾ, ਉਹ ਸਿੱਧੇ ਆਪ ਹੀ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਨ, ਕਿਉਂਕਿ ਉਹਨਾਂ ਨੇ ਸਾਡਾ ਜਿਹੜਾ ਸਾਥ ਆ ਇਸ ਲੜਾਈ ਦੇ ਵਿੱਚ ਨਹੀਂ ਦਿੱਤਾ ਹੈਗਾ। ਵਾਈਟ ਹਾਊਸ ਨੇ ਇਹ ਕਿਹਾ ਵੀ ਉਹ ਨੇਸ਼ਨ ਨੂੰ ਬੋਲਣਗੇ, ਸਪੀਕ ਟੂ ਦਾ ਨੇਸ਼ਨ 9 PM ਈਸਟਰਨ ਸਟੈਂਡਰਡ ਟਾਈਮ ਕੱਲ ਨੂੰ। ਜੀ, ਉਧਰ ਯੂਕੇ ਦੇ ਪ੍ਰਧਾਨ ਮੰਤਰੀ ਨੇ ਉਹ ਕਿਹਾ ਵੀ ਟਰੰਪ ਹੁਣੇ ਜਿੰਨੇ ਮਰਜ਼ੀ ਬੇਇੱਜ਼ਤੀ ਕਰੀ ਜਾਣ ਜਾਂ ਇਦਾਂ ਜਿਹੜਾ ਕਹੀ ਜਾਣ, ਕਹਿੰਦਾ ਵੀ ਮੈਂ ਆਪਣੇ ਮੁਲਕ ਦੇ ਜਿਹੜੇ ਨੌਜਵਾਨ ਆ ਇਸ ਲੜਾਈ ਦੇ ਵਿੱਚ ਮਰਨ ਲਈ ਨਹੀਂ ਘੱਲ ਸਕਦਾ ਹੈਗਾ, ਜਦੋਂ ਖਾਸ ਕਰਕੇ ਜਿਹੜੀ ਲੜਾਈ ਆ ਐਸਕਲੇਸ਼ਨ ਆ ਉਹ ਤੁਸੀਂ ਖੁਦ ਜਿਹੜੀ ਉਹ ਕੀਤੀ ਹੋਵੇ। ਸੋ ਆਪਾਂ ਦੇਖ ਰਹੇ ਹਾਂ ਵੀ ਯੂਰਪ ਵਾਲੇ ਵੀ ਸਖਤ ਸਟੈਂਡ ਜਿਹੜੇ ਲਈ ਜਾ ਰਹੇ ਆ। ਇਟਲੀ ਵਾਲਿਆਂ ਦਾ ਵੀ ਆਪਾਂ ਸਵੇਰੇ ਦੱਸਿਆ ਵੀ ਆਪਣੇ ਜਿਹੜੀ ਹਵਾਈ ਸਪੇਸ ਆ, 에ਅਰ ਸਪੇਸ ਆ, ਉਸ ਨੂੰ ਨਾ ਵਰਤਣ ਦੀ ਜਿਹੜੀ ਗੱਲ ਆ ਉਹ ਆਖਦੇ ਹੈਗੇ ਆ। ਸੋ ਇਹ ਐਂਗਲ ਕਿਹੜੇ ਪਾਸੇ ਨੂੰ ਅੱਗੇ ਵੱਧ ਰਿਹਾ। ਸੋ ਦੁਨੀਆ ਦੇ ਵਿੱਚ ਬਹੁਤ ਵੱਡੇ ਜਿਹੜੇ ਸ਼ਿਫਟ ਆ ਉਹ ਆ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਈਰਾਨ ਦੇ ਵਿੱਚ ਜਿਹੜਾ ਮਿਲਟਰੀ ਐਕਸ਼ਨ ਆ ਉਹ 2-3 ਵੀਕ ਦੇ ਵਿੱਚ ਖਤਮ ਹੋ ਜਾਊਗਾ। ਇਹਦੇ ਸੰਬੰਧ ਦੇ ਵਿੱਚ ਕੱਲ ਉਹ ਇੱਕ ਸ਼ਾਮ ਨੂੰ ਜਿਹੜਾ 9 ਵਜੇ ਦੇ ਕਰੀਬ ਈਸਟਰਨ ਸਟੈਂਡਰਡ ਟਾਈਮ ਤੇ ਆਪਣਾ ਐਡਰੈਸ ਵੀ ਕਰਨਗੇ ਨੇਸ਼ਨ ਨੂੰ ਕਿ ਕੀ ਕਰਨ ਜਾ ਰਹੇ ਹੈਗੇ ਆ। ਇਸ ਟਾਈਮ ਦੇ ਉੱਤੇ ਨੈਸ਼ਨਲ ਐਵਰੇਜ ਗੈਸ ਜਿਹੜੀ ਆ $4 ਪਰ ਗੈਲਨ ਆ, ਪਰ ਕੈਲੀਫੋਰਨੀਆ ਦੇ ਵਿੱਚ $5.5 ਦੇ ਕਰੀਬ ਐਵਰੇਜ ਆਪਾਂ ਕਹਿ ਸਕਦੇ ਹੈਗੇ ਆ। ਡੀਜ਼ਲ ਜਿਹੜਾ ਆ ਉਹ $7 ਦੇ ਲਾਗੇ ਛਾਗੇ ਪਹੁੰਚ ਚੁੱਕਾ ਹੈਗਾ ਆ। ਟਰੰਪ ਉਹਨਾਂ ਨੇ ਇਸ ਵਾਰੀ ਇਹ ਜ਼ਰੂਰ ਕਿਹਾ ਵੀ ਹੁਣ ਸਾਨੂੰ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹਦਾ ਕੋਈ ਫਿਕਰ ਨਹੀਂ ਹੈ। ਅਸੀਂ ਉਹਦੇ ਤੇ ਡੀਲ ਬਣਾਏ ਤੋਂ ਬਿਨਾਂ ਵੀ ਈਰਾਨ ਨੂੰ ਛੱਡ ਸਕਦੇ ਹੈਗੇ ਆ। ਜੇ ਫਰਾਂਸ ਜਾਂ ਹੋਰ ਮੁਲਕਾਂ ਨੇ ਉੱਥੋਂ ਤੇਲ ਲੈ ਕੇ ਜਾਣਾ, ਉਹ ਸਿੱਧੇ ਆਪ ਹੀ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਨ, ਕਿਉਂਕਿ ਉਹਨਾਂ ਨੇ ਸਾਡਾ ਜਿਹੜਾ ਸਾਥ ਆ ਇਸ ਲੜਾਈ ਦੇ ਵਿੱਚ ਨਹੀਂ ਦਿੱਤਾ ਹੈਗਾ। ਵਾਈਟ ਹਾਊਸ ਨੇ ਇਹ ਕਿਹਾ ਵੀ ਉਹ ਨੇਸ਼ਨ ਨੂੰ ਬੋਲਣਗੇ, ਸਪੀਕ ਟੂ ਦਾ ਨੇਸ਼ਨ 9 PM ਈਸਟਰਨ ਸਟੈਂਡਰਡ ਟਾਈਮ ਕੱਲ ਨੂੰ। ਜੀ, ਉਧਰ ਯੂਕੇ ਦੇ ਪ੍ਰਧਾਨ ਮੰਤਰੀ ਨੇ ਉਹ ਕਿਹਾ ਵੀ ਟਰੰਪ ਹੁਣੇ ਜਿੰਨੇ ਮਰਜ਼ੀ ਬੇਇੱਜ਼ਤੀ ਕਰੀ ਜਾਣ ਜਾਂ ਇਦਾਂ ਜਿਹੜਾ ਕਹੀ ਜਾਣ, ਕਹਿੰਦਾ ਵੀ ਮੈਂ ਆਪਣੇ ਮੁਲਕ ਦੇ ਜਿਹੜੇ ਨੌਜਵਾਨ ਆ ਇਸ ਲੜਾਈ ਦੇ ਵਿੱਚ ਮਰਨ ਲਈ ਨਹੀਂ ਘੱਲ ਸਕਦਾ ਹੈਗਾ, ਜਦੋਂ ਖਾਸ ਕਰਕੇ ਜਿਹੜੀ ਲੜਾਈ ਆ ਐਸਕਲੇਸ਼ਨ ਆ ਉਹ ਤੁਸੀਂ ਖੁਦ ਜਿਹੜੀ ਉਹ ਕੀਤੀ ਹੋਵੇ। ਸੋ ਆਪਾਂ ਦੇਖ ਰਹੇ ਹਾਂ ਵੀ ਯੂਰਪ ਵਾਲੇ ਵੀ ਸਖਤ ਸਟੈਂਡ ਜਿਹੜੇ ਲਈ ਜਾ ਰਹੇ ਆ। ਇਟਲੀ ਵਾਲਿਆਂ ਦਾ ਵੀ ਆਪਾਂ ਸਵੇਰੇ ਦੱਸਿਆ ਵੀ ਆਪਣੇ ਜਿਹੜੀ ਹਵਾਈ ਸਪੇਸ ਆ, 에ਅਰ ਸਪੇਸ ਆ, ਉਸ ਨੂੰ ਨਾ ਵਰਤਣ ਦੀ ਜਿਹੜੀ ਗੱਲ ਆ ਉਹ ਆਖਦੇ ਹੈਗੇ ਆ। ਸੋ ਇਹ ਐਂਗਲ ਕਿਹੜੇ ਪਾਸੇ ਨੂੰ ਅੱਗੇ ਵੱਧ ਰਿਹਾ। ਸੋ ਦੁਨੀਆ ਦੇ ਵਿੱਚ ਬਹੁਤ ਵੱਡੇ ਜਿਹੜੇ ਸ਼ਿਫਟ ਆ ਉਹ ਆ ਰਹੇ ਹੈਗੇ ਆ।